ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਹਨ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ ਹੈ 21 ਸਤੰਬਰ 2016, 7 ਅਸੂ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਅੱਜ ਜਦੋਂ ਅਸੀਂ 21 ਸਤੰਬਰ ਨੂੰ ਇਹ ਗੱਲਬਾਤ ਕਰ ਰਹੇ ਹਾਂ ਤਾਂ ਜ਼ਾਹਰ ਹੈ ਬੇਸ਼ੱਕ ਬਹੁਤ ਵਾਰ ਸਾਡੇ ਇਸ਼ੂਜ਼ ਸਾਡੀ ਧਰਤੀ ਪੰਜਾਬ, ਸਾਊਥ ਏਸ਼ੀਆ ਜਾਂ ਸਾਡੇ ਨੇਬਰਹੁੱਡ ਨਾਲ ਔਰ ਜਾਂ ਦੁਨੀਆ 'ਚ ਜਿਹੜੀਆਂ ਕੋਈ ਟਕਰਾਅ ਦੀਆਂ ਸੰਭਾਵਨਾਵਾਂ ਬਣਦੀਆਂ ਨੇ ਜਾਂ ਕਿਤੇ ਕਨਫਲਿਕਟ ਨੇ, ਉਹਨਾਂ ਤੇ ਫੋਕਸ ਹੁੰਦੀ ਹੈ ਗੱਲ। ਪਰ ਅੱਜ ਅਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਉਸ ਸਪੈਸ਼ਲ ਦਿਨ ਦੇ ਨਾਲ, ਜਿਹੜਾ ਕਿ ਇੰਟਰਨੈਸ਼ਨਲ ਡੇ ਆਫ ਪੀਸ 21 ਸਤੰਬਰ 1982 ਨੂੰ ਯੂਨਾਈਟਿਡ ਨੇਸ਼ਨਸ, ਜਿਸ ਦੇ 193 ਦੇਸ਼ ਮੈਂਬਰ ਨੇ, ਉਹਨਾਂ ਵੱਲੋਂ ਐਲਾਨਿਆ ਗਿਆ ਸੀ ਜੀ। ਔਰ ਇਸ ਦਿਨ ਦੀ ਇੱਕ ਖਾਸੀਅਤ ਇਹ ਹੈ ਕਿ ਦੁਨੀਆ ਭਰ ਦੇ ਬੱਚਿਆਂ ਵੱਲੋਂ ਬਹੁਤ ਪਹਿਲਾਂ ਉਹਨਾਂ ਨੇ ਕਿਹਾ ਗਿਆ ਕਿ ਵੀ ਅਸੀਂ ਇੰਟਰਨੈਸ਼ਨਲ ਪੀਸ ਬੈਲ ਬਣਾਉਣੀ ਹੈ, ਸ਼ਾਂਤੀ ਦੀ ਘੰਟੀ, ਤੇ ਬੱਚਿਆਂ ਨੂੰ ਕਿਹਾ ਗਿਆ ਵੀ ਤੁਸੀਂ ਕੁਝ ਕੰਟਰੀਬਿਊਟ ਕਰੋ। ਸੋ ਕਿਉਂਕਿ ਬੱਚਿਆਂ ਦੇ ਕੋਲ ਤਾਂ ਉਹੀ ਪਾਕਟ ਮਨੀ ਹੁੰਦੀ ਹੈ, ਬਹੁਤ ਸਾਰੇ ਸਿੱਕੇ ਹੁੰਦੇ ਨੇ, ਚੇਂਜ ਜਿਹਨੂੰ ਅਸੀਂ ਕਹਿੰਦੇ। ਸੋ ਦੁਨੀਆ ਭਰ ਦੇ ਬੱਚਿਆਂ ਨੇ ਜਿੱਥੇ ਜਿੱਥੇ ਵੀ ਸੀ, ਉਹਨਾਂ ਨੇ ਭਾਵੇਂ ਉਹਨਾਂ ਕੋਲ ਥੋੜੇ ਸੀ ਬਹੁਤੇ ਸੀ, ਉਹ ਇਕੱਠੇ ਕਰਕੇ ਉਹ ਸਿੱਕੇ UN ਹੈੱਡਕੁਆਰਟਰ 'ਚ ਪਹੁੰਚੇ ਕਾਫੀ ਸਮਾਂ ਪਹਿਲਾਂ ਇਸ ਦਿਨ ਤੋਂ। ਸੋ ਉਹਨਾਂ ਸਿੱਕਿਆਂ ਨੂੰ ਪਿਘਲਾ ਕੇ ਜਿਹੜੀ ਹੈ ਫਿਰ ਇਹ ਬੈਲ ਬਣਾਈ ਗਈ। ਸੋ ਇਹ ਜਦੋਂ ਅਸੀਂ ਲਿਬਰਟੀ ਬੈਲ ਦੀ ਗੱਲ ਕਰਦੇ ਹਾਂ ਤਾਂ ਜ਼ਾਹਰ ਹੈ ਬੇਸ਼ੱਕ ਬਹੁਤ ਵਾਰ ਸਾਡੇ ਇਸ਼ੂਜ਼ ਸਾਡੀ ਧਰਤੀ ਪੰਜਾਬ, ਸਾਊਥ ਏਸ਼ੀਆ ਜਾਂ ਸਾਡੇ ਨੇਬਰਹੁੱਡ ਨਾਲ ਔਰ ਜਾਂ ਦੁਨੀਆ 'ਚ ਜਿਹੜੀਆਂ ਕੋਈ ਟਕਰਾਅ ਦੀਆਂ ਸੰਭਾਵਨਾਵਾਂ ਬਣਦੀਆਂ ਨੇ ਜਾਂ ਕਿਤੇ ਕਨਫਲਿਕਟ ਨੇ, ਉਹਨਾਂ ਤੇ ਫੋਕਸ ਹੁੰਦੀ ਹੈ ਗੱਲ। ਪਰ ਅੱਜ ਅਸੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਉਸ ਸਪੈਸ਼ਲ ਦਿਨ ਦੇ ਨਾਲ, ਜਿਹੜਾ ਕਿ ਇੰਟਰਨੈਸ਼ਨਲ ਡੇ ਆਫ ਪੀਸ 21 ਸਤੰਬਰ 1982 ਨੂੰ ਯੂਨਾਈਟਿਡ ਨੇਸ਼ਨਸ, ਜਿਸ ਦੇ 193 ਦੇਸ਼ ਮੈਂਬਰ ਨੇ, ਉਹਨਾਂ ਵੱਲੋਂ ਐਲਾਨਿਆ ਗਿਆ ਸੀ ਜੀ। ਔਰ ਇਸ ਦਿਨ ਦੀ ਇੱਕ ਖਾਸੀਅਤ ਇਹ ਹੈ ਕਿ ਦੁਨੀਆ ਭਰ ਦੇ ਬੱਚਿਆਂ ਵੱਲੋਂ ਬਹੁਤ ਪਹਿਲਾਂ ਉਹਨਾਂ ਨੇ ਕਿਹਾ ਗਿਆ ਕਿ ਵੀ ਅਸੀਂ ਇੰਟਰਨੈਸ਼ਨਲ ਪੀਸ ਬੈਲ ਬਣਾਉਣੀ ਹੈ, ਸ਼ਾਂਤੀ ਦੀ ਘੰਟੀ, ਤੇ ਬੱਚਿਆਂ ਨੂੰ ਕਿਹਾ ਗਿਆ ਵੀ ਤੁਸੀਂ ਕੁਝ ਕੰਟਰੀਬਿਊਟ ਕਰੋ। ਸੋ ਕਿਉਂਕਿ ਬੱਚਿਆਂ ਦੇ ਕੋਲ ਤਾਂ ਉਹੀ ਪਾਕਟ ਮਨੀ ਹੁੰਦੀ ਹੈ, ਬਹੁਤ ਸਾਰੇ ਸਿੱਕੇ ਹੁੰਦੇ ਨੇ, ਚੇਂਜ ਜਿਹਨੂੰ ਅਸੀਂ ਕਹਿੰਦੇ। ਸੋ ਦੁਨੀਆ ਭਰ ਦੇ ਬੱਚਿਆਂ ਨੇ ਜਿੱਥੇ ਜਿੱਥੇ ਵੀ ਸੀ, ਉਹਨਾਂ ਨੇ ਭਾਵੇਂ ਉਹਨਾਂ ਕੋਲ ਥੋੜੇ ਸੀ ਬਹੁਤੇ ਸੀ, ਉਹ ਇਕੱਠੇ ਕਰਕੇ ਉਹ ਸਿੱਕੇ UN ਹੈੱਡਕੁਆਰਟਰ 'ਚ ਪਹੁੰਚੇ ਕਾਫੀ ਸਮਾਂ ਪਹਿਲਾਂ ਇਸ ਦਿਨ ਤੋਂ। ਸੋ ਉਹਨਾਂ ਸਿੱਕਿਆਂ ਨੂੰ ਪਿਘਲਾ ਕੇ ਜਿਹੜੀ ਹੈ ਫਿਰ ਇਹ ਬੈਲ ਬਣਾਈ ਗਈ। ਸੋ ਇਹ ਜਦੋਂ ਅਸੀਂ ਲਿਬਰਟੀ ਬੈਲ ਦੀ ਗੱਲ ਕਰਦੇ ਹਾਂ, ਜਿਹੜੀ ਕਿ ਫਿਲਾਡੈਲਫੀਆ 'ਚ ਹੈ, ਅਮਰੀਕਨ ਆਜ਼ਾਦੀ ਦੀ, ਉਹਦੀ ਇੱਕ ਆਪਣੀ ਇੰਪੋਰਟੈਂਸ ਹੈ। ਉਹ ਆਜ਼ਾਦੀ ਦਾ ਬਿਗਲ ਸੀ ਕਿ ਅਸੀਂ 13 ਕਾਲੋਨੀਜ਼ ਨੇ ਐਲਾਨ ਕੀਤਾ ਸੀ ਕਿ ਅਸੀਂ ਗੁਲਾਮੀ ਨਹੀਂ ਕਬੂਲਣੀ। ਪਰ ਇਹ ਜਦੋਂ ਅਸੀਂ ਇਸ ਇੰਟਰਨੈਸ਼ਨਲ ਡੇ ਆਫ ਪੀਸ ਦੀ ਗੱਲ ਕਰਦੇ ਹਾਂ ਤੇ ਫਿਰ ਇਹ ਦੁਨੀਆ ਭਰ, ਜਦੋਂ ਤੁਸੀਂ ਬੱਚਿਆਂ ਦੀ ਕੰਟਰੀਬਿਊਸ਼ਨ ਨਾਲ ਬਣੀ ਬੈਲ ਦੀ ਕਰਦੇ ਹੋ ਗੱਲ, ਸੋ ਜ਼ਾਹਰ ਹੈ ਕਿ ਜਦੋਂ ਹਿਊਮਨ ਰਾਈਟਸ ਅਸੀਂ ਡਿਫਾਈਨ ਕਰਦੇ ਹਾਂ, ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਦੋ ਫੌਜਾਂ ਲੜਦੀਆਂ, ਦੋ ਤਾਕਤਵਰ ਭਿੜਦੇ ਨੇ, ਇੱਕ ਜਿੱਤ ਜਾਂਦਾ, ਇੱਕ ਹਾਰ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਵੀ ਕੋਈ ਅਫਸੋਸ ਨਹੀਂ, ਪਰ ਜਦੋਂ ਸਕਤਾ ਸ਼ੀਹੋ ਮਾਰੇ ਪੈ ਵੱਗੇ ਖਸਮੈ ਸਾ ਪਰਸੋਈ, ਕਿ ਵੀ ਜੇ ਇੱਕ ਜਿਹੜੀ ਤਾਕਤਵਰ ਧਿਰ ਹੈ ਆਮ ਲੋਕਾਂ ਦੇ ਉੱਤੇ ਜਿਹੜੀ ਹੈ ਉਹ ਸ਼ੇਰ ਬਣ ਕੇ ਝਪਟਦੀ, ਜਿਵੇਂ ਸ਼ੇਰ ਰਿਜੜ ਤੇ ਝਪਟਦਾ, ਫਿਰ ਮਾਲਕ ਨੂੰ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ, ਫਿਰ ਉਹ ਜਵਾਬਦੇਹੀ ਹੁੰਦੀ ਹੈ। ਸੋ ਜ਼ਾਹਰ ਹੈ ਕਿ ਗੁਰੂ ਨਾਨਕ ਸਾਹਿਬ ਨੇ ਬੱਚਿਆਂ ਨੂੰ, ਔਰਤਾਂ ਨੂੰ, ਜਿਸ ਵੀ ਔਰ ਹਰ ਕਨਫਲਿਕਟ ਦੁਨੀਆ 'ਚ ਕਿਤੇ ਵੀ ਜਦੋਂ ਹੁੰਦਾ, ਜੋ ਕੁਛ ਅੱਜ ਕਸ਼ਮੀਰ 'ਚ ਚੱਲ ਰਿਹਾ ਹੈ
ਜੋ ਪੰਜਾਬ ਦੇ ਵਿੱਚ ਲਗਭਗ 3 ਦਹਾਕੇ ਚੱਲਿਆ, ਅੱਜ ਵੀ ਕਿਸੇ ਨਾ ਕਿਸੇ ਫਾਰਮ 'ਚ ਚੱਲ ਰਿਹਾ ਹੈ। ਦੁਨੀਆ 'ਚ ਮਿਡਲ ਈਸਟ ਦੇ ਵਿੱਚ ਮਿਲੀਅਨਸ ਰਿਫਿਊਜੀ ਬਣੇ ਨੇ, ਮਿਲੀਅਨ ਬੇਘਰ ਹੋਏ ਨੇ। ਲੇਕਿਨ ਸਭ ਤੋਂ ਜ਼ਿਆਦਾ ਜਿਹੜਾ ਉਸ ਦਾ ਇਫੈਕਟ ਹੁੰਦਾ, ਜਿਹੜੇ ਤਾਂ ਲੜ ਰਹੇ ਹੁੰਦੇ ਨੇ ਉਹਨਾਂ ਦਾ ਇੱਕ ਆਪਣਾ ਮਿਸ਼ਨ ਹੁੰਦਾ, ਲੇਕਿਨ ਬੀਬੀਆਂ ਔਰ ਬੱਚੇ ਜਿਹੜੇ ਨੇ ਜਾਂ ਬਜ਼ੁਰਗ ਉਹ ਪ੍ਰਭਾਵਿਤ ਹੁੰਦੇ ਨੇ। ਸੋ ਇਹ ਜਿਹੜਾ ਇੰਟਰਨੈਸ਼ਨਲ ਡੇ ਆਫ ਪੀਸ ਦੀ ਡੈਕਲੇਰੇਸ਼ਨ ਸੀ, ਬੱਚਿਆਂ ਦੇ ਸਿੱਕਿਆਂ ਨਾਲ ਬਣੀ ਹੋਈ ਉਸ ਲਿਬਰਟੀ ਬੈਲ ਦੇ ਵਜਾਣ ਦੇ ਨਾਲ ਇਹ ਮੈਸੇਜ ਔਰ ਇਸ ਬੈਲ ਦੇ ਉੱਤੇ ਉਕਰਿਆ ਹੋਇਆ ਜਿਹਦੀ ਪੰਜਾਬੀ ਬਣਦੀ ਹੈ, ਦੁਨੀਆ ਵਿੱਚ ਸਦੀਵੀ ਸ਼ਾਂਤੀ ਦੀ ਤਾਂਘ ਹਮੇਸ਼ਾ ਜਿਉਂਦੀ ਰਹੇ। ਹੁਣ ਇਹ ਬਹੁਤ ਵੱਡੀ ਗੱਲ ਹੈ ਕਿ ਵੀ ਇਹ ਜਿਹੜੀ ਡਿਜ਼ਾਇਰ ਹੈ ਕਿ ਦੁਨੀਆ 'ਚ ਇੱਕ ਦਿਨ ਆਏ ਕਿ ਕਿਸੇ ਨੂੰ ਮਾਰਨ ਦੀ ਲੋੜ ਨਾ ਹੋਏ, ਕੋਈ ਕਿਸੇ ਦਾ ਹੱਕ ਨਾ ਖੋਏ, ਕੋਈ ਭੁੱਖਾ ਨਾ ਸੋਏ, ਕੋਈ ਬਿਨਾਂ ਕੱਪੜਿਆਂ ਤੋਂ ਨਾ ਹੋਏ, ਹਰ ਕੋਈ ਇੱਕ ਦੂਸਰੇ ਦੇ ਨਾਲ ਜਿਹੜਾ ਉਹ ਆਜ਼ਾਦਾਨਾ ਤੌਰ ਦੇ ਉੱਤੇ ਜਿਹੜਾ ਉਹ ਡੀਲ ਕਰੇ, ਇੱਕ ਬਰਾਬਰੀ ਦੇ ਹੱਕ ਹੋਣ ਜਿਹਨੂੰ ਅਸੀਂ ਇਕੁਆਲਿਟੀ ਦੀ ਗੱਲ ਕਰਦੇ। ਔਰ ਇਹ ਵੀ ਗੱਲ ਜਦੋਂ ਅਸੀਂ ਸ਼ਾਂਤੀ ਦੀ ਗੱਲ ਕਰਦੇ ਹਾਂ ਇੰਟਰਨੈਸ਼ਨਲ ਡੇ ਆਫ ਪੀਸ ਦੇ ਹਵਾਲੇ ਨਾਲ, ਜਦੋਂ ਅਸੀਂ ਇਹ ਗੱਲ ਕਹਿੰਦੇ ਤਾਂ ਫਿਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਿਵੇਂ ਮਾਰਟਨ ਲੂਥਰ ਕਿੰਗ ਦੀ ਬੜੀ ਫੇਮਸ ਕੋਟ ਹੈ ਕਿ ਪੀਸ ਵਿਦਾਊਟ ਜਸਟਿਸ ਹੈਜ਼ ਨੋ ਮੀਨਿੰਗ। ਕਿ ਜੇ ਇਨਸਾਫ ਨਹੀਂ ਹੈ, ਇੱਕ ਤਾਂ ਸ਼ਾਂਤੀ ਉਹ ਹੈ ਕਿ ਵੀ ਮਾਲਕ ਤੇ ਨੌਕਰ ਦਾ, ਨੌਕਰ ਨੂੰ ਤੋਂ ਜੋ ਮਰਜ਼ੀ ਕੰਮ ਲਈ ਜਾਓ, ਉਹਨੂੰ ਤਨਖਾਹ ਦਿਓ ਨਾ ਦਿਓ, ਉਹ ਚੁੱਪ ਕਰਕੇ ਕਰੀ ਜਾਂਦਾ, ਘਰ ਦੇ ਵਿੱਚ ਪੀਸ ਬਣੀ ਹੋਈ ਹੈ। ਪਰ ਜਿੱਦਣ ਨੌਕਰ ਚੈਲੰਜ ਕਰੇਗਾ ਮਾਲਕ ਨੂੰ, ਜੋ ਵੀ ਹੋਏਗਾ, ਫਿਰ ਉਹਨੂੰ ਤੁਸੀਂ ਕਹੋ ਜੀ ਪੀਸ ਭੰਗ ਹੋ ਗਈ। ਸੋ ਇਹ ਵੀ ਬੜੀ ਜ਼ਰੂਰੀ ਗੱਲ ਹੈ ਦੇਖਣ ਵਾਲੀ ਕਿ ਔਰ ਇਹਨੂੰ ਵੀ ਗੁਰੂ ਨਾਨਕ ਸਾਹਿਬ ਨੇ ਬਾਣੀ ਦੇ ਵਿੱਚ ਡਿਫਾਈਨ ਕੀਤਾ, ਹੋਵੇ ਪਰਵਾਣਾ ਕਰੇ ਧਿੰਗਾਨਾ ਕਲ ਲੱਖਣ ਵਿਚਾਰ। ਹੁਣ ਬਹੁਤ ਵਾਰ ਸਾਡੇ ਆਮ ਲੋਕ ਵੀ ਕਹਿਣਗੇ ਜੀ ਕਲਯੁਗ ਆ ਗਿਆ, ਇਹ ਹੋ ਰਿਹਾ ਜੀ, ਇਹ ਤਾਂ ਕਲਯੁਗ ਆ ਗਿਆ। ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਨਹੀਂ, ਕਲਯੁਗ ਇਹ ਨਹੀਂ ਹੈ ਕਿ ਤੁਸੀਂ ਕੋਈ ਏਜ ਡਿਫਾਈਨ ਕੀਤੀ ਹੈ ਯੁਗਾਂ ਦੀ ਜਾਂ ਵਕਤ ਦੀ। ਕਲਯੁਗ ਇਹ ਹੈ ਕਿ ਹੋਵੇ ਪਰਵਾਣਾ ਕਰੇ ਧਿੰਗਾਨਾ। ਧਿੰਗਾਨਾ ਕਹਿੰਦੇ ਨੇ ਜ਼ੋਰ ਜ਼ਬਰੀ, ਧੱਕੇਸ਼ਾਹੀ, ਜ਼ੁਲਮ। ਕਿ ਜਿਹੜੇ ਜ਼ੁਲਮ ਕਰਦੇ ਨੇ, ਜੇ ਦੂਸਰੇ ਉਹਨੂੰ ਚੁੱਪ ਕਰਕੇ ਪ੍ਰਵਾਨ ਕਰ ਲੈਣ ਤੇ ਇਹ ਕਲ ਲੱਖਣ ਵਿਚਾਰ, ਇਹ ਕਲਯੁਗ ਦੇ ਲੱਛਣ ਨੇ। ਕਲਯੁਗ ਇਹ ਨਹੀਂ ਹੈ ਕਿ ਕੋਈ ਇਹ ਮਾੜਾ ਵਕਤ ਹੈ ਜਾਂ ਕੋਈ ਇਹ ਸਾਲ ਮਾੜੇ ਨੇ ਜਿਹੜੇ 1000 ਸਾਲ ਪਹਿਲਾਂ ਨਹੀਂ ਸੀ। ਗੁਰੂ ਸਾਹਿਬ ਨੇ ਯਾਦ ਕਰਵਾਇਆ ਕਲਯੁਗ ਉਹ ਹੈ ਜਦੋਂ ਕਿ ਅਸੀਂ ਧੱਕੇ ਨੂੰ, ਜ਼ੋਰ ਨੂੰ, ਜ਼ਬਰ ਨੂੰ, ਟਿਰਨੀ ਨੂੰ, ਇਨਜਸਟਿਸ ਨੂੰ ਚੁੱਪ ਕਰਕੇ ਬਰਦਾਸ਼ਤ ਕਰਦੇ, ਇਹ ਕਲਯੁਗ ਹੈ। ਔਰ ਅਸੀਂ ਸਮਝਦੇ ਹਾਂ ਵੀ ਸ਼ਾਂਤੀ ਦੁਨੀਆ ਦੇ ਵਿੱਚ ਕਦੇ ਵੀ ਸਥਾਪਿਤ ਨਹੀਂ ਹੋ ਸਕਦੀ ਜੇ ਜਸਟਿਸ ਨਹੀਂ ਹੋਏਗਾ, ਜੇ ਇਹ ਵੱਡੀਆਂ ਤਾਕਤਾਂ ਛੋਟਿਆਂ ਨੂੰ ਐਕਸਪਲੋਇਟ ਕਰਨਾ ਨਹੀਂ ਛੱਡਣਗੀਆਂ। ਔਰ ਇਸ ਦੇ ਲਈ ਮੈਂ ਕੁਦਰਤੀ ਕਾਫੀ ਕੁਝ ਫੇਮਸ ਕੋਟਸ ਮੇਰੇ ਨਿਗਾਹ ਚੋਂ ਗੁਜ਼ਰੀਆਂ, ਕਿਉਂਕਿ ਦੁਨੀਆ 'ਚ ਜਿਹੜੇ ਵੀ ਕੋਈ ਲੋਕ ਜਿਨ੍ਹਾਂ ਨੇ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਹੈ, ਉਹਨਾਂ ਦੇ ਜਿਹਨੂੰ ਕਹਿੰਦੇ ਨੇ ਕਿ ਵੀ ਵਰਡਸ ਆਫ ਵਿਜ਼ਡਮ ਜਾਂ ਨਗੇਟਸ ਆਫ ਵਿਜ਼ਡਮ ਅਸੀਂ ਕਹਾਂਗੇ ਕਿ ਸਿਆਣਪ ਦੇ ਜਿਹੜੇ ਟੁਕੜੇ ਉਹ ਅਸੀਂ ਕੁਝ ਸ਼ੇਅਰ ਕਰਨਾ ਚਾਹਾਂਗੇ। ਹਾਲਾਂ ਹੋਰ ਵੀ ਇਸ਼ੂ ਨੇ ਡਿਸਕਸ ਕਰਨ ਵਾਲੇ। ਸਭ ਤੋਂ ਪਹਿਲਾਂ ਬੁੱਧ ਦੀ ਗੱਲ ਕਰੀਏ। ਬੁੱਧ ਇਸ ਧਰਤੀ ਦਾ ਬਹੁਤ ਸਿਆਣਾ ਮਨੁੱਖ ਹੋਇਆ, ਜਿਸ ਨੂੰ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਤੁਮਨੇ ਪੈਗਾਮੇ ਗੌਤਮ ਕੀ ਜ਼ਰਾ ਪਰਵਾਹ ਨਾ ਕੀ, ਕਦਰ ਜਾਨੀ ਨਾ ਤੁਮਨੇ ਆਪਣੇ ਗੌਹਰ ਯਕ ਦਾਨਾ ਕੀ। ਕਿ ਆਪਣੇ ਹੀਰੇ, ਉਹ ਜਿਹੜਾ ਯੂਨੀਕ ਵਾਈਜ਼ ਬੰਦਾ ਸੀ, ਉਹਦੀ ਤੁਸੀਂ ਗੱਲ ਨਹੀਂ ਸੁਣੀ। ਉਹ ਹਿੰਦੁਸਤਾਨੀਆਂ ਨੂੰ ਸੰਬੋਧਨ ਕਰਕੇ ਕਹਿ ਰਿਹਾ ਕਿ ਆਸ਼ਕਾਰ ਉਸਨੇ ਕੀਆ ਜੋ ਜ਼ਿੰਦਗੀ ਕਾ ਰਾਜ਼ ਥਾ, हिंद को लेकिन ख्याली फलसफा पे नाज था, शमाए हक से जो मुनव्वर हो ये वो महफिल न थी, बारिशे रहमत हुई लेकिन ज़मी काबिल न थी। कि उन्हें जिंदगी का राज तौर बुद्ध की कोट है, बेटर दैन ए 1000 हॉलो वर्ड्स इज वन वर्ड दैट ब्रिंग्स पीस। कि हज़ारां तुसीं जिहड़ा ਉਹ ਗੱਲਾਂ ਮਾਰੀ ਜਾਓ ਜ਼ਬਾਨੀ ਕਲਾਮੀ, पर जे तुहाडी नीयत होर है। और गुरु नानक साहब ने याद करवाया कि जो जी होए सो उगवै, मूँह का केहा वाओ, बीजे बिख मंगे अमृत वेखो एहो न्याओ। कि मूँह चों तां हवा निकलदी है, जे तुहाडे दिल दे अंदर सच्चाई नहीं है, दिल च पाप है, मूँह चों तुसीं जो मर्जी कही जाओ दा कोई मतलब नहीं है। सो बुद्ध ने ये गल कही है। फिर असीं एल्बर्ट आइंस्टाइन जिहड़ा बड़ा सियाणा
ਸਾਇੰਸਦਾਨ ਦੁਨੀਆ ਦਾ ਜਿਸ ਨੇ ਜਿਹੜਾ ਰਿਲੇਟਿਵਿਟੀ ਦਾ ਲਾਅ ਦਿੱਤਾ ਹੈ, ਇਹ ਕਹਿੰਦਾ ਹੈ ਪੀਸ ਕੈਨ ਨਾਟ ਬੀ ਕੈਪਟ ਬਾਈ ਫੋਰਸ, ਇਟ ਕੈਨ ਓਨਲੀ ਬੀ ਅਚੀਵਡ ਬਾਈ ਅੰਡਰਸਟੈਂਡਿੰਗ। ਹੁਣ ਆ ਕਸ਼ਮੀਰ 'ਚ ਕੀ ਕਰ ਰਹੇ ਨੇ, ਮਿਲੀਅਨ ਫੌਜ ਰੱਖ ਕੇ ਤੁਸੀਂ ਕਹੋ ਜੀ ਅਸੀਂ ਏਕਤਾ, ਯੂਨਿਟੀ, ਇੰਟੈਗਰਿਟੀ, ਸ਼ਾਂਤੀ ਬਹਾਲ ਕਰ ਰਹੇ ਹਾਂ। ਆਇਨਸਟਾਈਨ ਕਹਿੰਦਾ ਵੀ ਫੋਰਸ ਨਾਲ ਕਦੇ ਪੀਸ ਨਹੀਂ ਹੁੰਦੀ। ਔਰ ਫਿਰ ਅਸੀਂ ਦੇਖਦੇ ਹਾਂ ਬਹੁਤ ਸਿਆਣਾ ਜਿਹਨੇ ਇਨਫੈਕਟ ਨੈਲਸਨ ਮੰਡੇਲਾ ਜਦੋਂ ਜੇਲ੍ਹ 'ਚ ਰਿਹਾ ਔਰ ਜਿਹਨੇ ਮੂਵਮੈਂਟ ਰਨ ਕੀਤੀ ਪੂਰੀ ਦੁਨੀਆ 'ਚ ਕੈਂਪੇਨਿੰਗ, ਡੈਸਮੰਡ ਟੂਟੂ, ਇਹ ਈਸਾਈ ਪ੍ਰੀਸਟ ਸੀ ਔਰ ਇਹਨੂੰ ਨੋਬਲ ਪ੍ਰਾਈਜ਼ ਵੀ ਮਿਲਿਆ। ਉਹਦੀ ਬੜੀ ਅੱਛੀ ਕੋਟ ਹੈ, ਇਫ ਯੂ ਵਾਂਟ ਪੀਸ ਯੂ ਡੋਂਟ ਟਾਕ ਟੂ ਯੂਰ ਫਰੈਂਡਸ, ਯੂ ਟਾਕ ਟੂ ਯੂਰ ਐਨੀਮੀਜ਼। ਹੁਣ ਇਹ ਬੜੀ ਗੱਲ ਹੈ। ਹੁਣ ਤੁਸੀਂ ਕਹੋ ਜੀ ਅਸੀਂ ਸੈਪਰੇਟਿਸਟ ਨਾਲ ਗੱਲ ਨਹੀਂ ਕਰਾਂਗੇ, ਅਸੀਂ ਉਹਦੇ ਨਾਲ ਨਹੀਂ ਕਰਾਂਗੇ। ਉਹ ਕਹਿੰਦਾ ਜੇ ਤੁਸੀਂ ਸ਼ਾਂਤੀ ਚਾਹੁੰਦੇ ਹੋ ਦੋਸਤਾਂ ਨਾਲ ਥੋੜੀ ਗੱਲ ਕਰਨੀ, ਉਹਨਾਂ ਨਾਲ ਕਰੋ ਜਿਹੜੇ ਤੁਹਾਡੇ ਦੁਸ਼ਮਣ ਨੇ। ਦੈਨ ਰੋਨਾਲਡ ਰੀਗਨ, ਅਮਰੀਕਨ ਪ੍ਰੈਜ਼ੀਡੈਂਟ, ਪੀਸ ਇਜ਼ ਨਾਟ ਐਬਸੈਂਸ ਆਫ ਕਨਫਲਿਕਟ, ਇਟ ਇਜ਼ ਦਾ ਐਬਿਲਿਟੀ ਟੂ ਹੈਂਡਲ ਕਨਫਲਿਕਟ ਬਾਈ ਪੀਸਫੁਲ ਮੀਨਸ। ਕਿ ਇਹ ਨਹੀਂ ਹੈ ਵੀ ਝਗੜਾ ਹੀ ਨਹੀਂ ਹੋਏਗਾ। ਜਦੋਂ ਅਸੀਂ ਕਹਿੰਦੇ ਜੀ ਪੀਸਫੁਲ ਵਰਲਡ ਦਾ ਮਤਲਬ ਇਹ ਨਹੀਂ ਵੀ ਦੁਨੀਆ 'ਚ ਕੋਈ ਤਕਰਾਰ ਹੀ ਨਹੀਂ ਹੋਏਗਾ, ਹੁੰਦਾ, ਪਰ ਇਹ ਹੋਏਗਾ ਕਿ ਤੁਸੀਂ ਸ਼ਾਂਤਮਈ ਤਰੀਕੇ ਦੇ ਨਾਲ ਉਸ ਝਗੜੇ ਨੂੰ ਰਿਜ਼ੋਲਵ ਕਰ ਸਕਦੇ ਹੋ, ਉਹਦਾ ਨਿਪਟਾਰਾ ਕਰ ਸਕਦੇ ਹੋ। ਫਿਰ ਲਿੰਡਨ ਜੌਨਸਨ, ਇਹਦਾ ਕਹਿਣਾ ਹੈ ਪੀਸ ਇਜ਼ ਅ ਜਰਨੀ ਆਫ 1000 ਮਾਈਲਸ ਐਂਡ ਇਟ ਮਸਟ ਬੀ ਟੇਕਨ ਵਨ ਸਟੈਪ ਐਟ ਅ ਟਾਈਮ। ਕੋਈ ਸ਼ੱਕ ਨਹੀਂ ਹੈ ਕਈ ਮਸਲੇ ਇੰਨੇ ਕੰਪਲੈਕਸ ਨੇ, ਇੱਕ ਗੋ 'ਚ ਹੱਲ ਨਹੀਂ ਹੋਣਗੇ, ਪਰ ਜਿਹਨੇ ਇੱਕ ਸਟੈਪ ਲੈਣਾ ਉਹਦੀ ਇੰਟੈਂਸ਼ਨ ਤਾਂ ਸਾਫ਼ ਹੋਣੀ ਚਾਹੀਦੀ ਹੈ, ਉਹ ਤਾਂ ਕਲੀਅਰ ਹੋਏ ਕਿ ਵੀ ਉਹ ਇਮਾਨਦਾਰ ਹੈ ਕਿਸੇ ਗੱਲ ਨੂੰ ਰਿਜ਼ੋਲਵ ਕਰਨ ਲਈ, ਫਿਰ ਹਰ ਮਸਲੇ ਦਾ ਹੱਲ ਨਿਕਲ ਆਉਂਦੇ। ਫਿਰ ਇਸੇ ਤਰ੍ਹਾਂ ਵਿਲੀਅਮ ਹੈਜ਼ਲਿਟ ਨੇ ਕਿਹਾ ਦੋਜ਼ ਹੂ ਆਰ ਐਟ ਵਾਰ ਵਿਦ ਅਦਰਸ ਆਰ ਨਾਟ ਐਟ ਪੀਸ ਵਿਦ ਦੈਮਸੈਲਵਸ। ਹੁਣ ਇਹੀ ਹੈ ਕਿ ਜਿਹੜੇ ਲੋਕ ਫਿਰ ਦੂਸਰਿਆਂ ਦੇ ਘਰਾਂ ਦੇ ਉੱਤੇ ਪੱਥਰ ਸੁੱਟਦੇ ਨੇ ਉਹ ਆਪ ਸ਼ੀਸ਼ਿਆਂ ਦੇ ਘਰਾਂ 'ਚ ਨਹੀਂ ਰਹਿ ਸਕਦੇ। ਜ਼ਾਹਰ ਹੈ ਕਿ ਜੇ ਤੁਸੀਂ ਕਿਸੇ ਦੀ ਸ਼ਾਂਤੀ ਭੰਗ ਕਰੋਗੇ, ਕਿਸੇ ਦਾ ਪੀਸ ਆਫ ਮਾਈਂਡ ਖੋਵੋਗੇ, ਕਿਸੇ ਤੇ ਧੱਕਾ ਕਰੋਗੇ ਤੇ ਉਹਨਾਂ ਨੇ ਟਿੱਕੇ ਤਾਂ ਨਹੀਂ ਬਹਿਣਾ ਹੈ। ਔਰ ਇਹੀ ਇਸ ਜਿਹੜੀ ਕੋਰਟ ਦੀ ਸਪਿਰਿਟ ਹੈ। ਮਦਰ ਟਰੇਸਾ, ਉਹਨੇ ਜਿਹੜੀ ਹੁਣ ਸੇਂਟਹੁੱਡ ਮਿਲਿਆ, ਉਹਨੂੰ ਵੈਟੀਕਨ ਨੇ ਸੇਂਟ ਬਣਾਇਆ, ਬੜੀ ਅੱਛੀ ਕੋਟ ਹੈ, ਪੀਸ ਬਿਗਨਸ ਵਿਦ ਅ ਸਮਾਈਲ, ਕਿ ਇੱਕ ਮੁਸਕਰਾਹਟ ਦੇ ਨਾਲ ਸ਼ਾਂਤੀ ਦੀ ਸ਼ੁਰੂਆਤ ਹੁੰਦੀ ਹੈ। ਔਰ ਇਹ ਵੈਸੇ ਜੇ ਅਸੀਂ ਦਿਨ ਦੀ ਸ਼ੁਰੂਆਤ ਹੀ ਮੁਸਕਰਾਹਟ ਨਾਲ ਕਰੀਏ, ਆਪਣੇ ਆਪ ਨੂੰ ਹੀ ਦੇਖ ਕੇ, ਤਾਂ ਸਾਰਾ ਦਿਨ ਬੜਾ ਵਧੀਆ ਲੰਘਦਾ। ਤੇ ਜੇ ਸਵੇਰੇ ਉੱਠਦੇ ਹੀ ਘੂਰੀਆਂ ਤੇ ਇੱਧਰ ਉੱਧਰ ਫੋਨ ਵੱਜ ਰਹੇ ਨੇ ਔਰ ਦੂਸਰੇ, ਫਿਰ ਸਾਰਾ ਦਿਨ ਕਲਾ ਕਲੇਸ਼ ਹੀ ਹੁੰਦਾ। ਜੌਨ ਲੈਨਨ, ਇਮੈਜਿਨ ਆਲ ਦਾ ਪੀਪਲ ਲਿਵਿੰਗ ਲਾਈਫ ਇਨ ਪੀਸ, ਕਿ ਸਾਰੀ ਦੁਨੀਆ 'ਚ ਸਾਰੇ ਸ਼ਾਂਤੀ 'ਚ ਰਹਿ ਰਹੇ ਨੇ। ਯੂ ਮੇ ਸੇ ਆਈ ਐਮ ਏ ਡਰੀਮਰ ਬਟ ਆਈ ਐਮ ਨਾਟ ਦਾ ਓਨਲੀ ਵਨ। ਮੈਂ ਸਿਰਫ ਮੈਂ ਹੀ ਨਹੀਂ ਹੈ ਜਿਹੜਾ ਚਾਹਨਾ ਕਰਦਾ ਦੁਨੀਆ 'ਚ ਸਾਰੇ ਪੀਸ ਨਾਲ ਰਹਿਣ। ਆਈ ਹੋਪ ਸਮਡੇ ਯੂ ਵਿਲ ਜੁਆਇਨ ਅਸ ਐਂਡ ਦਾ ਵਰਲਡ ਵਿਲ ਬੀ ਐਜ਼ ਵਨ। ਇਹ ਬੜਾ ਪ੍ਰੋਫਾਊਂਡ ਸਟੇਟਮੈਂਟ ਹੈ ਕਿ ਮੈਂ ਚਾਹਨਾ ਕਰਦਾ ਕੁਝ ਮੇਰੇ ਵਰਗੇ ਹੋਰ ਵੀ ਹੋਣਗੇ। ਇੱਕ ਦਿਨ ਜਦੋਂ ਸਾਰੇ ਹੀ ਚਾਹਨਾ ਕਰਨ ਲੱਗ ਜਾਣਗੇ ਵੀ ਅਸੀਂ ਪੀਸ ਨਾਲ ਰਹੀਏ ਤੇ ਦੁਨੀਆ ਦੇ ਉੱਤੇ ਪੀਸ ਹੋਏਗੀ। ਡਵਾਈਟ ਡੀ ਆਈਜ਼ਨਹਾਵਰ ਦੀ ਕੋਟ ਹੈ, ਪੀਸ ਐਂਡ ਜਸਟਿਸ ਆਰ ਟੂ ਸਾਈਡਸ ਆਫ ਦਾ ਸੇਮ ਕੋਇਨ। ਇਹ ਉਹੀ ਹੈ ਕਿ ਜੇ ਜਸਟਿਸ ਨਹੀਂ ਹੈ ਤੇ ਪੀਸ ਦਾ ਕੋਈ ਮਤਲਬ ਨਹੀਂ ਹੈ। ਔਰ ਇਹੀ ਪਾਰਟ ਜਿਹੜਾ ਜਦੋਂ ਅਸੀਂ ਸਿੱਖ ਫਿਲਾਸਫੀ ਦੀ ਗੱਲ ਵੀ ਕਰਦੇ ਹਾਂ ਤਾਂ ਫਿਰ ਇਹੀ ਹੈ ਜਦੋਂ 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਔਰ ਇਹ ਕਿਹਾ ਕਿ ਵੀ ਅਸੀਂ ਤਲਵਾਰ ਕਿਉਂ ਚੁੱਕੀਏ, ਔਰ ਉਹਦੇ 'ਚ ਉਹਨਾਂ ਨੇ ਫਰਮਾਇਆ ਕਿ ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਹੋਵੇ ਕੰਮ ਨਾ ਪੂਰਾ ਜੇਕਰ ਹੀਲੇ ਕਰ ਥੱਕ ਜਾਈਏ, ਹੈ ਹਲਾਲ ਨਾਲ ਤਲਵਾਰਾਂ ਹੱਥੀਂ ਫੜ ਫੜ ਵਾਈਏ। ਕਿ ਜੇ ਇਨਸਾਫ ਲੈਣ ਦੇ ਹੋਰ ਸਾਰੇ ਰਸਤੇ ਬੰਦ ਹੋ ਜਾਣ ਤਾਂ ਫਿਰ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ ਕਿ ਉਹ ਸ਼ਮਸ਼ੀਰ ਹੱਥ 'ਚ ਲੈਣ। ਸੋ ਜਸਟਿਸ ਐਂਡ ਪੀਸ ਇਹ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ। ਜਿਮੀ ਹੈਂਡਰਿਕਸ, when the power of love overcomes the love of power, the world will know peace। ਕਿ ਜਦੋਂ ਪਿਆਰ ਦੀ ਤਾਕਤ ਦੇ ਪਿਆਰ ਨੂੰ ਜਿੱਤ ਲਏਗੀ, ਸਮਝੋ ਦੁਨੀਆ 'ਚ ਸ਼ਾਂਤੀ। ਵੈਰੀ ਵੈਰੀ ਪ੍ਰੋਫਾਊਂਡ ਸਟੇਟਮੈਂਟ ਕਿ ਬਹੁਤ ਵਾਰ ਇਹ ਸਾਰੀ ਲੜਾਈ ਕੋਲਡ ਵਾਰ, ਹੁਣ ਨਵੀਂ ਮੁਲਕਾਂ ਦੀ ਰਿਸੋਰਸ ਕਾਬੂ ਕਰਨ ਦੀ, ਆਇਲ ਕਿਹਦੇ ਕੋਲ ਹੈ, ਕਾਬੂ ਕਿਹਨੇ ਕੀਤਾ ਹੋਇਆ ਹੈ, ਕਾਲੋਨੀ ਬਣਾਇਆ ਹੋਇਆ ਪੰਜਾਬ ਨੂੰ, ਲੁੱਟ ਕੇ ਤੁਸੀਂ ਲਿਜਾ ਰਹੇ ਹੋ, ਜਿਹੜੇ ਤੁਹਾਨੂੰ ਭੁੱਖਿਆਂ ਦਾ ਢਿੱਡ ਭਰ ਰਹੇ ਨੇ ਉਹ ਕਿਸਾਨ
ਜਿਹੜੇ ਨੇ ਉਹ ਖੁਦਕਸ਼ੀਆਂ ਕਰ ਰਹੇ ਨੇ। ਹੁਣ ਇਹੀ ਹੈ ਕਿ ਵੀ ਜਿਹੜਾ ਲਵ ਆਫ ਪਾਵਰ ਹੈ, ਜਿਸ ਦਿਨ ਇਹ ਜਿਹੜਾ ਲਵ ਆਫ ਪਾਵਰ ਹੈ ਇਸ ਨੂੰ ਪਾਵਰ ਆਫ ਲਵ ਓਵਰਕਮ ਕਰ ਲਏਗੀ, ਉਦੋਂ ਦੁਨੀਆ ਦੇ ਵਿੱਚ ਪੀਸ ਹੋਏਗੀ। ਰੈਲ ਵਾਲਡੋ ਐਮਰਸਨ ਦਾ ਕਹਿਣਾ ਹੈ, nobody can bring you peace but yourself। ਜ਼ਾਹਰ ਹੈ ਇਹ ਮੋਰ ਇਨਰ ਸਟੇਟਮੈਂਟ ਹੈ। ਔਰ ਮਾਰਟਨ ਲੂਥਰ ਕਿੰਗ ਦੇ ਨਾਲ ਮੈਂ ਇਹਨੂੰ ਅੱਜ ਦੇ ਇਸ ਡੇ ਨੂੰ ਕੰਕਲੂਡ ਕਰਦਾ, ਪੀਸ ਡੇ ਨੂੰ। ਪੀਸ ਇਜ਼ ਨਾਟ ਮੀਅਰਲੀ ਏ ਡਿਸਟੈਂਟ ਗੋਲ ਦੈਟ ਵੀ ਸੀਕ ਬਟ ਏ ਮੀਨਸ ਬਾਈ ਵਿਚ ਵੀ ਅਰਾਈਵ ਐਟ ਦੈਟ ਗੋਲ। ਹੁਣ ਜਿਹੜੇ ਸਾਨੂੰ ਪੰਜਾਬ ਦੇ ਵਿੱਚ ਅੱਜ ਇਹ ਉਪਦੇਸ਼ ਦਿੰਦੇ ਨੇ ਜੀ ਸ਼ਾਂਤੀ, ਜੀ ਸ਼ਾਂਤੀ ਬਹਾਲੀ ਬਹੁਤ ਹੋ ਗਿਆ ਜੀ, ਹੁਣ ਆਮ ਆਦਮੀ ਪਾਰਟੀ ਆ ਜਾਏ ਜੀ ਸ਼ਾਂਤੀ ਬਹਾਲ ਕਰ ਦੇਗੀ। ਹੁਣ ਮਾਰਟਨ ਲੂਥਰ ਕਿੰਗ ਕਹਿੰਦਾ ਹੈ ਕਿ ਪੀਸ ਆਪਣੇ ਆਪ ਦੇ ਵਿੱਚ ਗੋਲ ਨਹੀਂ ਹੈ, ਪੀਸ ਇੱਕ ਮੀਨਸ ਹੋ ਸਕਦਾ ਆਪਣੇ ਗੋਲ ਤੱਕ ਜਾਣ ਲਈ। ਔਰ ਜਿਵੇਂ ਫਿਰ 10ਵੇਂ ਪਾਤਸ਼ਾਹ ਨੇ ਕਿਹਾ, ਜੇ ਪੀਸ ਜਿਹੜਾ ਉਹ ਮੀਨਸ ਦੇ ਤੌਰ ਤੇ ਕਾਮਯਾਬ ਨਹੀਂ ਹੁੰਦਾ ਫਿਰ ਤੁਸੀਂ ਸ਼ਮਸ਼ੀਰ ਖਿੱਚਦੇ ਹੋ। ਔਰ ਇਹ ਪਾਰਟ ਬੜਾ ਜ਼ਰੂਰੀ ਹੈ ਕਿ ਪੀਸ ਇਨ ਇਟਸੈਲਫ ਕੋਈ ਗੋਲ ਨਹੀਂ ਹੈ, ਇਨਰ ਲਾਈਫ 'ਚ ਹੈ। ਜਦੋਂ ਅਸੀਂ ਸਤ ਚਿਤ ਆਨੰਦ ਕਹਿੰਦੇ ਹਾਂ ਜਾਂ ਅਸੀਂ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਪਰ ਜਿਹੜਾ ਸਿੱਖ ਘੋੜੇ ਦੀ ਕਾਠੀ ਤੇ ਬੈਠਾ ਹੈ, ਜੰਗ ਦੇ ਮੈਦਾਨ 'ਚ ਜੂਝਦਾ ਹੈ, ਬੰਦ-ਬੰਦ ਕਟਵਾਉਂਦਾ ਹੈ, ਇੰਟੈਰੋਗੇਸ਼ਨ ਸੈਂਟਰਾਂ 'ਚ ਇੰਟੈਰੋਗੇਟ ਹੁੰਦਾ ਹੈ, ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਜਿਹੜਾ ਉਹ ਜਾਂ ਉਹਦੇ ਲਬਾਂ ਤੇ ਉਹਦੇ ਬੁੱਲਾਂ ਤੇ ਵਾਹਿਗੁਰੂ ਦਾ ਨਾਂ ਹੈ, ਉਹ ਐਟ ਪੀਸ ਵਿਦ ਹਿਮਸੈਲਫ ਹੈ, ਉਹਨੂੰ ਕਿਸੇ ਦੀ ਲੋੜ ਨਹੀਂ ਹੈ। ਲੇਕਿਨ ਉਹ ਆਪਣੀ ਸ਼ਹਾਦਤ ਦੇ ਰਿਹਾ, ਆਪਣੀ ਕੁਰਬਾਨੀ ਦੇ ਰਿਹਾ, ਇਸ ਰਸਤੇ ਨੂੰ ਉਹਨੇ ਚੁਣਿਆ ਕਿਉਂਕਿ ਉਹ ਸਮਝਦਾ ਹੈ ਕਿ ਉਸ ਦੀ ਸ਼ਹਾਦਤ ਦੇ ਨਾਲ ਬਾਕੀ ਸਾਰੇ ਜਿਹੜੇ ਨੇ ਉਹ ਸ਼ਾਂਤੀ ਨਾਲ ਵਸ ਸਕਦੇ ਨੇ। ਜਦੋਂ ਤੱਕ ਸਿਸਟਮ ਚੇਂਜ ਨਹੀਂ ਹੁੰਦੇ, ਸਾਮਰਾਜ ਚੇਂਜ ਨਹੀਂ ਹੁੰਦੇ, ਐਮਪਾਇਰ ਚੇਂਜ ਨਹੀਂ ਹੁੰਦੇ। ਜੇ ਐਮਪਾਇਰਸ ਨੂੰ ਚੈਲੰਜ ਨਾ ਕੀਤਾ ਹੁੰਦਾ ਤੇ ਹੁਣ ਤੱਕ ਹਰ ਐਮਪਾਇਰ, ਰੋਮਨ ਐਮਪਾਇਰ ਤੋਂ ਲੈ ਕੇ ਜੇ 2000 ਸਾਲ ਤੋਂ ਗੱਲ ਕਰੀਏ, ਸਾਰੇ ਉੱਥੇ ਹੀ ਬੈਠੇ ਹੁੰਦੇ ਨੇ। ਜੀ। ਪਰ ਕਿਸੇ ਨੇ ਆਵਾਜ਼ ਚੁੱਕੀ ਉਹਨਾਂ ਜ਼ੁਲਮਾਂ ਦੇ ਖਿਲਾਫ। ਅੱਜ ਵੀ ਜਾ ਕੇ ਦੇਖੋ, ਅਨੰਦਪੁਰ ਸਾਹਿਬ ਇੱਕ ਛੋਟਾ ਜਿਹਾ ਕਸਬਾ ਹੈ, ਪਿੰਡ ਤੋਂ ਕਸਬਾ ਬਣ ਗਿਆ। 300 ਸਾਲ ਪਹਿਲਾਂ 4 ਚਫੇਰੇ ਘਿਰਿਆ ਹੋਇਆ ਜੰਗਲਾਂ ਦੇ ਨਾਲ, ਨਾਲਿਆਂ ਦੇ ਨਾਲ, ਖਤਰਨਾਕ ਜਾਨਵਰ। ਤੇ ਔਰੰਗਜ਼ੇਬ ਜਾਂ ਮੁਗਲ ਐਮਪਾਇਰ ਜਿਹੜਾ ਕਾਬਲ ਤੋਂ ਲੈ ਕੇ ਦੱਖਣ ਤੱਕ ਪੂਰਾ ਉਸ ਦੀ ਜਿਹੜੀ ਹੈ ਉਹਦਾ ਹੋਲਡ ਸੀ। ਤੇ ਕੋਈ ਸੋਚ ਸਕਦਾ ਸੀ ਕਿ ਵੀ ਉੱਥੋਂ ਬੈਠੇ ਉਸ ਨਿੱਕੇ ਜਿਹੇ ਪਿੰਡ ਚੋਂ ਉਹ ਲੋਕ ਜਿਨ੍ਹਾਂ ਨੂੰ ਸਦੀਆਂ ਤੋਂ ਸ਼ੂਦਰ ਬਣਾਇਆ ਹੋਇਆ ਹੈ, ਜਿਨ੍ਹਾਂ ਦਾ ਇਹ ਕਹਿਣਾ ਸੀ ਜੀ ਕਾਮ ਹਮਾਰਾ ਤੋਲੇ ਤਕੜੀ, ਨੰਗੀ ਕਰਦ ਕਭੀ ਨਹੀਂ ਪਕੜੀ, ਚਿੜੀ ਉੜੇ ਡਰ ਸੇ ਮਰ ਜਾਏ, ਮੁਗਲਨ ਸਿਓ ਕੈਸੇ ਲੜ ਪਾਏ। ਉਹਨਾਂ ਦੇ ਵਿੱਚ ਉਹ ਸਪਿਰਿਟ ਭਰਨੀ ਕਿ ਭਈ ਚਿੜੀਆਂ ਸੇ ਮੈਂ ਬਾਜ ਤੁੜਾऊं, 1.25 लाख से एक लड़ाऊं, तब है गोविंद सिंह नाम कहाऊं। और वो चेंज कर देनी कि भी जिनकी जात वर्ण कुल माहे, सरदारी ना भई कदाहे, तिन ही को सरदार बनाऊं, तब है गोविंद सिंह नाम कहाऊं। इन गरीब सिखन को देऊं पातशाही, ये याद रखें हमारी गुरियाई। ਹੁਣ ਇਹ ਕਿਸੇ ਨੂੰ ਉਦੋਂ ਵੀ ਡਿਸਟੈਂਟ ਡ੍ਰੀਮ ਲੱਗਾ ਹੋਏਗਾ ਕਿ ਜੀ ਇਹ ਕਿੱਥੇ, ਮੁਗਲ ਕਿੱਥੇ, ਇਹਨਾਂ ਦੇ ਕੋਲ ਕਿੰਨੇ ਫਿਊ ਥਾਊਜ਼ੈਂਡ 5-7 ਹਜ਼ਾਰ ਇਲ ਟ੍ਰੇਨਡ ਸਿੱਖ, ਉੱਥੇ ਪੂਰੀ ਉਹਨਾਂ ਦੀ ਰੈਗੂਲਰ ਆਰਮੀ, ਕਿਵੇਂ ਚੇਂਜ ਹੋ ਸਕਦਾ ਜੀ। ਲੇਕਿਨ ਪਹਿਲੀ ਗੱਲ ਜਦੋਂ ਅਸੀਂ ਸੱਚ ਦੇ ਰਸਤੇ ਤੇ ਤੁਰਨੇ, ਉਦੋਂ ਇਹ ਪਹਿਲਾ ਉਹਦਾ ਸਬਕ ਹੈ ਕਿ ਇਹ ਦੇਖਣਾ ਕਿ ਜਿਹੜਾ ਰਸਤਾ ਅਸੀਂ ਚੁਣਿਆ ਕੀ ਇਹ ਹੱਕ ਬਨਾਜ਼ਬ ਹੈ, ਕੀ ਇਹ ਜਸਟੀਫਾਈਡ ਹੈ, ਨਿਆਂ ਸੰਗਤ ਹੈ। ਫਿਰ ਕਨਸੀਕੁਐਂਸਿਸ ਦੀ ਪਰਵਾਹ ਨਹੀਂ ਹੁੰਦੀ, ਫਿਰ ਤੁਸੀਂ ਉਹਦੇ ਨਤੀਜਿਆਂ ਦੀ ਪਰਵਾਹ ਨਹੀਂ ਕਰਦੇ। ਔਰ ਜਿਹੜੇ ਰੱਬ ਦੇ ਉੱਤੇ ਵਿਸ਼ਵਾਸ ਰੱਖਣ ਵਾਲੀਆਂ ਕੌਮਾਂ ਨੇ, ਰੱਬ ਦੇ ਉੱਤੇ ਵਿਸ਼ਵਾਸ ਰੱਖਣ ਵਾਲੇ ਇੰਡੀਵਿਜੂਅਲਸ ਨੇ, ਉਹ ਫਿਰ ਇਹੀ ਸਮਝਦੇ ਨੇ, ਇਹੀ ਯਕੀਨ ਕਰਦੇ ਨੇ ਕਿ ਵੀ ਅਸੀਂ ਆਪਣਾ ਫਰਜ਼ ਅਦਾ ਕਰਨਾ, ਅਸੀਂ ਆਪਣਾ ਫਰਜ਼ ਪੂਰਾ ਕਰਨਾ। ਇਹ ਫਿਰ ਅਕਾਲ ਪੁਰਖ ਨੇ ਦੇਖਣਾ, ਨਿਰੰਕਾਰ ਨੇ ਦੇਖਣਾ, ਉਸ ਵਾਹਿਗੁਰੂ ਨੇ ਦੇਖਣਾ, ਇਹ ਸਾਰੀ ਕਾਇਨਾਤ ਦੇ ਮਾਲਕ ਨੇ ਦੇਖਣਾ ਕਿ ਕਿਵੇਂ ਉਸ ਧਰਤੀ ਦੇ ਸਿਸਟਮ ਨੂੰ ਬਦਲਣਾ। ਸੋ ਮੈਂ ਸਮਝਦਾ ਵੀ ਅੱਜ ਜਦੋਂ ਅਸੀਂ ਇਸ ਦਿਨ ਨੂੰ ਇਹ ਪ੍ਰੋਗਰਾਮ ਐਟਰੀਬਿਊਟ ਕਰ ਰਹੇ, ਅਸੀਂ ਆਪਣੀ ਧਰਤੀ ਦੇ ਹੀ ਨਹੀਂ, ਦੁਨੀਆ ਭਰ ਦੇ ਵਿੱਚ तमाम ਤਹਿਰੀਕਾਂ 'ਚ ਇੰਡੀਵਿਜੂਅਲਸ, ਹਿਊਮਨ ਰਾਈਟਸ, ਇਕਨੋਮਿਕਲ ਰਾਈਟਸ, ਐਜੂਕੇਸ਼ਨ ਰਾਈਟਸ, ਕਿਸੇ ਵੀ ਹੱਕਾਂ ਦੇ ਲਈ ਜਿੱਥੇ ਜਿੱਥੇ ਵੀ ਜਿਹੜੀ ਜਾਗਤ ਜ਼ਮੀਰ ਇਨਸਾਨ ਖੜਾ ਜੂਝ ਰਿਹਾ ਹੈ, ਜਿਨ੍ਹਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਨੇ, ਜੇਲ੍ਹਾਂ 'ਚ ਬੰਦ ਨੇ, ਖਲੋਤੇ ਨੇ, ਇਹਦੇ ਬਾਵਜੂਦ ਵੀ ਕਿ ਉਹਨਾਂ ਨੇ ਜਿਹੜਾ ਇਸ ਧਰਤੀ ਦੇ ਉੱਤੇ ਪੀਸ ਲਿਆਣੀ ਹੈ, ਅਸੀਂ ਉਹਨਾਂ ਸਾਰਿਆਂ ਨੂੰ ਹੀ
ਸੈਲੂਟ ਕਰਦੇ ਹਾਂ, ਪ੍ਰਣਾਮ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।